व्यूअर्स वेलकम बैक टू न्यूज़ TV 84 ब्रेक तो बाद हम ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਪ੍ਰੈਜ਼ੀਡੈਂਟ ਸਰਦਾਰ ਬੂਟਾ ਸਿੰਘ ਖਰੋੜ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਅੱਜ ਬ੍ਰੇਕ ਤੋਂ ਬਾਅਦ ਤੁਹਾਨੂੰ ਅਸੀਂ ਵੱਖ-ਵੱਖ ਰੀਸੈਂਟ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਨਾਨਕਸ਼ਾਹੀ ਕੈਲੰਡਰ ਤੋਂ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਥੇਦਾਰ ਆਨੰਦਗੜ੍ਹ ਨੂੰ ਲਾਂਬੇ ਕਰਕੇ ਬਾਕੀ ਦੇ 5 ਜਥੇਦਾਰਾਂ ਨੇ ਇੱਕ ਕੈਲੰਡਰ ਵਿਰੋਧੀਆਂ ਦੀ ਕਮੇਟੀ ਬਣਾਈ ਹੈ ਜਿਹੜੀ ਕਮੇਟੀ ਬਣਾਈ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਕਮੇਟੀ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਹਾਂ ਮੈਂ ਸਭ ਤੋਂ ਪਹਿਲਾਂ ਰੀਤ ਜੀ ਥੋੜੀ ਕਰੈਕਸ਼ਨ ਕਰਦਾ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੋਆਰਡੀਨੇਟਰ ਹਾਂ ਅਮਰੀਕਾ ਦਾ ਆਮ ਸੋ ਸੌਰੀ ਵੀਰ ਜੀ ਅਬਾਊਟ ਦੈਟ ਹਾਂ ਸਾਡੇ ਪ੍ਰਧਾਨ ਨੇ ਸਰਜੀਤ ਸਿੰਘ ਕਲਾਰ ਤੇ ਮੈਂ ਉਹਦੇ ਤੇ ਆਪਣਾ ਪ੍ਰਤੀਕਰਮ ਦੇਣਾ ਚਾਹੁੰਦਾ ਦੇਖੋ ਜਿਹੜੀ ਕਮੇਟੀ ਬਣਾ ਕੇ ਇਹਨਾਂ ਨੇ ਉਹ ਠੰਡੇ ਬਸਤੇ ਵਿੱਚ ਇਸ ਚੱਲ ਰਹੇ ਸੰਘਰਸ਼ ਨੂੰ ਪਾਇਆ ਜੀ ਉਹ ਕਮੇਟੀ ਤੇ ਇੱਕ ਵਿਦਵਾਨਾਂ ਦੀ ਕਮੇਟੀ ਚਾਹੀਦੀ ਆ ਜਿਨ੍ਹਾਂ ਨੂੰ ਭੂਗੋਲ ਦੀ ਨੌਲੇਜ ਹੋਵੇ ਕੋਈ ਟੈਕਨੀਕਲ ਜਿਨ੍ਹਾਂ ਨੂੰ ਪਤਾ ਹੋਵੇ ਠੀਕ ਹੈ ਜੀ ਹਾਂਜੀ ਜਿਨ੍ਹਾਂ ਨੂੰ ਖੁਦ ਇਹਦੀ ਬਣਤਰ ਦਾ ਨਹੀਂ ਕੈਲੰਡਰ ਦਾ ਪਤਾ ਤਾਂ ਉਹਨਾਂ ਲੋਕਾਂ ਦੀ ਇਹਨਾਂ ਨੇ ਕਮੇਟੀ ਬਣਾਈ ਆ ਉਹ ਤਾਂ ਸਾਰੀਆਂ ਪੰਥ ਦੀਆਂ ਧਿਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਜੀ ਸਾਰੀਆਂ ਸਿੰਘ ਸਭਾਵਾਂ ਇਕੱਠੀਆਂ ਕੀਤੀਆਂ ਜਾਂਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਉਹਨਾਂ ਦੀ ਇੱਕ ਰਾਏ ਬਣਾ ਕੇ ਉਹ ਕਮੇਟੀ ਤਿਆਰ ਹੋਣੀ ਚਾਹੀਦੀ ਸੀ ਹਾਂਜੀ ਤੁਸੀਂ ਇਹ ਦੇਖੋ ਵੀ ਇਹ ਜਿਹੜਾ ਕੈਲੰਡਰ ਤਿਆਰ ਹੋਇਆ ਇਹ ਨਹੀਂ ਵੀ ਇਹ ਕੈਲੰਡਰ ਰਿਵਿਊ ਦੁਆਰਾ ਨਹੀਂ ਹੋ ਸਕਦਾ ਕੌਮ ਇਹਨੂੰ ਕਰ ਸਕਦੀ ਆ ਪਰ ਉਹ ਕਰਨ ਦੀ ਕੁਆਲਿਟੀ ਕਿਹਨਾਂ ਲੋਕਾਂ ਦੇ ਕੋਲ ਹੈ ਕਿਹਨਾਂ ਲੋਕਾਂ ਨੂੰ ਨੌਲੇਜ ਹੈ ਇਹਦੇ ਬਾਰੇ ਜੋ ਇਹਨੂੰ ਕਰ ਸਕਦੇ ਆ ਇਹ ਕਿਵੇਂ ਸਰਬ ਪ੍ਰਵਾਨਿਤ ਹੋ ਸਕਦਾ ਇਹਦੇ ਬਾਰੇ ਸੋਚਣਾ ਪਊਗਾ ਜੀ ਦੇਖੋ ਅਗਰ ਇਹ ਮਤਲਬ ਕੈਲੰਡਰ ਦੀ ਜਿਹੜੀ ਮਤਲਬ ਇਹ ਸੰਘਰਸ਼ ਚੱਲ ਰਿਹਾ ਜੇ ਇਹਨੂੰ ਮੌਕੇ ਤੇ ਨਹੀਂ ਸੰਭਾਲਿਆ ਜਾਂਦਾ ਇਹ ਜਿਹੜਾ ਬਾਦਲ ਪਰਿਵਾਰ ਹੈ ਸਾਡੀ ਕੌਮ ਨੂੰ ਜਿਵੇਂ ਮੁਸਲਮਾਨਾਂ ਦੇ ਸ਼ੀਆ ਤੇ ਸੁੰਨੀ ਵੰਡ ਹੋ ਗਏ ਨੇ ਇਹ ਵੰਡਣ ਲਈ ਪਰਿਵਾਰ ਜ਼ਿੰਮੇਵਾਰ ਹੋਵੇਗਾ 2003 ਦੇ ਵਿੱਚ ਜਦੋਂ ਸਰਦਾਰ ਕਿਰਪਾਲ ਸਿੰਘ ਬਡੂੰਗਰ SGPC ਦੇ ਪ੍ਰਧਾਨ ਸਨ ਬਦਾਤੀ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਹਾਂਜੀ ਜਦੋਂ ਇਸ ਕੈਲੰਡਰ ਨੂੰ 7 ਸਾਲ ਪ੍ਰਵਾਨ ਕੀਤਾ ਗਿਆ ਉਸ ਸਮੇਂ ਦੀ ਕਾਂਗਰਸ ਦੀ ਜਿਹੜੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਨੇ ਅਡਾਪਟ ਕੀਤਾ ਈਵਨ ਫੈਕਟਰੀ ਵਾਲਿਆਂ ਨੇ ਅਡਾਪਟ ਕੀਤਾ ਦੁਨੀਆ ਭਰ ਦੇ ਗੁਰਦੁਆਰਿਆਂ ਨੇ ਅਡਾਪਟ ਕੀਤਾ ਹਾਂਜੀ ਤੇ 2010 ਦੇ ਵਿੱਚ ਜਾ ਕੇ ਉਹਦਾ ਕਤਲ ਕਿਉਂ ਕੀਤਾ ਗਿਆ ਕਿਉਂਕਿ SGPC ਦੇ ਇਲੈਕਸ਼ਨ 2011 ਚ ਆਏ ਹੋਏ ਸਨ ਹਾਂਜੀ ਉਹ ਇੱਕ ਸਾਜ਼ਿਸ਼ ਦੇ ਤਹਿਤ ਹੀ ਇਸ ਕੈਲੰਡਰ ਨੂੰ ਖੁਰਦ-ਮੁਰਦ ਕੀਤਾ ਗਿਆ ਤਾਂ ਕਿ SGPC ਦੇ ਨਾਲ ਜਿਹੜਾ ਇਹ ਸਾਹ ਲਗਾਉਣਾ ਸਾਰਾ ਜਿਹੜੇ ਪੰਜਾਬ ਤੋਂ ਬਾਹਰਲੇ 2 ਤਖਤ ਨੇ ਉਹਨਾਂ ਦੇ ਪ੍ਰੈਸ਼ਰ ਥੱਲੇ RSS ਦੇ ਪ੍ਰੈਸ਼ਰ ਦੇ ਥੱਲੇ ਇਹ ਸਾਰਾ ਜਿਹੜਾ ਮਤਲਬ ਇਹਦਾ ਕੈਲੰਡਰ ਦਾ ਕਤਲ ਕੀਤਾ ਗਿਆ ਸੀ ਜਿਹੜੀ ਕਮੇਟੀ ਆ ਇਹਨੂੰ ਅਸੀਂ ਜਦੋਂ ਰੱਦ ਕਰਦੇ ਆ ਇਹਨਾਂ ਦੀ ਕੁਆਲੀਫਿਕੇਸ਼ਨ ਇਹ ਨਹੀਂ ਜੀ ਕਿ ਉਹ ਕੈਲੰਡਰ ਦੇ ਇਸ਼ੂ ਨੂੰ ਰਿਜ਼ੋਲਵ ਕਰ ਸਕਣ ਜੀ ਬਿਲਕੁਲ ਤੇ ਵੀ ਜਿਸ ਤਰ੍ਹਾਂ ਇਹ 18 ਮੈਂਬਰ ਦੀ ਕਮੇਟੀ ਹੈ ਇਹਦੇ ਵਿੱਚ ਸਿਰਫ ਪਾਲ ਸਿੰਘ ਪੁਰੇਵਾਲ ਇੱਕ ਨੇ ਉਸ ਤੋਂ ਬਾਅਦ ਸਾਰੇ ਜਿੰਨੇ ਵੀ RSS ਦੇ ਮੈਂਬਰਸ ਨੇ ਜਾਂ ਸੰਤ ਸਮਾਜ ਦੇ ਮੈਂਬਰ ਨੇ ਜਾਂ ਕੈਲੰਡਰ ਵਿਰੋਧੀ ਨੇ ਜਿਹੜੀਆਂ ਪੰਥਕ ਨੇ ਜਿਹੜੀਆਂ ਕਿ ਬਾਕੀ ਹਿੰਦੂ ਕੈਲੰਡਰ ਨੂੰ ਅਸੀਂ ਪੂਰੀ ਤਰ੍ਹਾਂ ਨਕਾਰ ਦੇਂਗੇ ਅਸੀਂ ਚਾਹੁੰਦੇ ਕਿ ਨਾਨਕਸ਼ਾਹੀ ਕੈਲੰਡਰ ਮੁੜ ਤੋਂ ਲਾਗੂ ਕੀਤਾ ਜਾਵੇ ਸਾਨੂੰ ਹੁਣ ਕੀ ਕਰਨ ਦੀ ਜ਼ਰੂਰਤ ਹੈ ਸਾਨੂੰ ਅਸੀਂ ਕੀ ਕਰ ਸਕਦੇ ਹਾਂ ਆਪਣੇ ਲੈਵਲ ਤੇ ਮੇਰਾ ਖਿਆਲ ਹੈ ਜੀ ਜਿੰਨੇ ਅਸੀਂ ਬਾਹਰਲੇ ਗੁਰਦੁਆਰਾ ਸਾਹਿਬਾਨ ਜਥੇਬੰਦੀਆਂ ਸਾਨੂੰ ਸਾਰਿਆਂ ਨੂੰ ਲਾਮਬੰਦ ਹੋ ਕੇ ਇਹਨਾਂ ਨੂੰ ਇਸ ਗੱਲ ਤੇ ਦਬਾਅ ਇਹਨਾਂ ਤੇ ਇੰਨਾ ਬਣਾ ਦੇਣਾ ਚਾਹੀਦਾ ਤਾਂ ਕਿ ਇਹ ਜਿਹੜੀ ਕਮੇਟੀ ਦੁਬਾਰਾ ਬਣੇ ਉਹਦੇ ਵਿੱਚ ਪਾਲ ਸਿੰਘ ਪੁਰੇਵਾਲ ਤੇ ਹੋਰ ਕੌਮ ਦੇ ਵਿਦਵਾਨ ਬਾਹਰਲੇ ਮੁਲਕਾਂ ਤੋਂ ਔਰ ਜਿਹੜੇ ਪੰਜਾਬ 'ਚ ਨੇ ਵਿਦਵਾਨਾਂ ਦੀ ਕਮੇਟੀ ਬਣੇ ਨਾ ਕਿ ਇਹਨਾਂ ਲੋਕਾਂ ਦੀ ਕਮੇਟੀ ਬਣੇ ਜਿਹੜੇ ਲੋਕ ਆਲਰੇਡੀ RSS ਦੀ ਡਾਇਰੈਕਸ਼ਨ ਤੇ ਚੱਲ ਰਹੇ ਨੇ ਹਾਂਜੀ ਉੱਥੇ ਕੌਮ ਦੇ ਜਿਹੜੇ ਨੇ ਨਿਰਪੱਖ ਵਿਦਵਾਨ ਚਾਹੀਦੇ ਨੇ ਫਿਰ ਤਾਂ ਉਹ ਕੌਮ ਨੂੰ ਕੱਢ ਕੇ ਉਹ ਇਹਦਾ ਰਿਜ਼ਲਟ ਦੇ ਸਕਦੇ ਨੇ ਤੇ ਕੌਮ ਵੰਡਣੋਂ ਰਹਿ ਸਕਦੀ ਆ ਅਗਰ ਤੇ ਇਹਨਾਂ ਨੇ ਮਤਲਬ ਇਹ ਕੌਮ ਨੂੰ ਵੰਡਣ ਤੇ ਹੋਏ ਨੇ ਸਿੱਖਾਂ ਦੀ ਗੁਰੂ ਨਾਨਕ ਸਾਹਿਬ ਨੇ ਇੱਕ ਸਾਵਰਨ ਧਰਮ ਬਣਾਇਆ ਤੇ ਇਹਦਾ ਸਾਵਰਨ ਕੈਲੰਡਰ ਚਾਹੀਦਾ ਜੀ ਬਿਲਕੁਲ ਅਮੀ ਵੀਰ ਜਿਸ ਤਰ੍ਹਾਂ ਇੰਡੀਆ ਤੋਂ ਬਾਹਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਅਮਰੀਕਾ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਈਮ ਟੂ ਟਾਈਮ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਥਰੂ ਇਹਨਾਂ ਨੂੰ ਲੈਟਰਸ ਭੇਜਦੇ ਰਹਿੰਦੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਰਿਗਾਰਡਿੰਗ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਪਰ ਇਹਨਾਂ ਤੇ ਕੋਈ ਫਰਕ ਨਹੀਂ ਇਸ ਚੀਜ਼ ਦਾ ਪੈ ਰਿਹਾ ਫਿਰ ਹੁਣ ਅਸੀਂ ਕੀ ਕਰ ਸਕਦੇ ਹਾਂ ਲਾਈਕ ਇਹਨੂੰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਬਟ ਲਾਈਕ ਉਹਨਾਂ ਤੇ ਕੋਈ ਫਰਕ ਹੀ ਨਹੀਂ ਪੈ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਬਾਹਰ ਦੇ ਦੇਸ਼ ਦੇ ਵਿੱਚ ਜਿੰਨੇ ਵੀ ਸਿੱਖ ਕੌਮ ਨੇ ਉਹ ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦੇ ਰਹੇ ਨੇ ਤਾਂ ਹੀ ਸਾਨੂੰ ਉਹਨਾਂ ਨੇ ਇਸ ਕਮੇਟੀ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਹੈ ਕਿਸੇ ਵੀ ਸਾਡੀ ਹੋਰ ਸ਼ਖਸੀਅਤਾਂ ਨੂੰ ਹਾਂ ਵੀਰ ਜੀ ਇਸ ਤਰ੍ਹਾਂ 4 ਸਾਲ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਕੈਲੰਡਰ ਬਤੌਰ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਰਿਲੀਜ਼ ਕਰ ਦਿੱਤਾ ਸੀ ਜੀ ਤਖਤ ਸਾਹਿਬ ਤੋਂ ਹੁਣ ਅਸੀਂ ਸੰਤ ਜਰਨੈਲ ਸਿੰਘ ਦੇ ਜਨਮ ਦਿਨ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹਦੇ ਵਿੱਚ ਅਸੀਂ ਵੀ ਆਪਣੀ ਕਿਰਤ ਕਮਾਈ ਦਾ ਹਿੱਸਾ ਪਾਇਆ ਤੇ ਇਹ ਪਹਿਲਾ ਮੂਲ ਨਾਨਕਸ਼ਾਹੀ ਕੈਲੰਡਰ ਫਤਿਹਗੜ੍ਹ ਸਾਹਿਬ ਤੋਂ ਰਿਲੀਜ਼ ਕੀਤਾ ਗਿਆ ਤੇ ਅਸੀਂ ਇੱਥੇ ਬਾਹਰ ਮੰਗਾ ਕੇ ਵੀ ਜਿਹੜਾ ਮਤਲਬ ਇਹਨੂੰ ਸਾਰਾ ਪਹੁੰਚਾ ਰਹੇ ਹਾਂ ਸੰਗਤ ਤੱਕ ਮੇਰਾ ਖਿਆਲ ਆ ਵੀ ਬਾਹਰ ਦੀ ਸੰਗਤ ਤਾਂ ਬਹੁਤ ਅਵੇਅਰ ਹੈ ਇਹ ਸਾਰੀ ਗੱਲਬਾਤ ਤੋਂ ਪਰ ਆਪਾਂ ਨੂੰ
ਜਿਹੜਾ ਸੰਘਰਸ਼ ਹਮੇਸ਼ਾ ਵਿੱਢ ਕੇ ਰੱਖਣਾ ਚਾਹੀਦਾ, ਤਾਂ ਕਿ ਕੌਮ ਦਾ ਜਿਹੜਾ ਇੱਕ ਆਜ਼ਾਦ ਕੈਲੰਡਰ ਹੋਵੇ, ਜੀ ਤਾਂ ਕਿ ਕੌਮ ਨੂੰ ਕਿਸੇ ਵੱਲ ਵੇਖਣਾ ਨਾ ਪਵੇ, ਕਿਸੇ ਪੰਡਤ ਵੱਲ ਨਾ ਵੇਖਣਾ ਪਵੇ, ਤਾਂ ਕਿ ਕੌਮ ਦੇ ਜਿਹੜੇ ਦਿਹਾੜੇ ਆ ਉਹ ਬੜੇ ਕਲੀਅਰ ਹੋਣੇ ਚਾਹੀਦੇ। ਆਉਣ ਵਾਲੇ 200 ਸਾਲ ਤੱਕ ਵੀ ਜਿਹੜੀਆਂ ਸਾਡੀਆਂ ਨਸਲਾਂ ਆਪਣੇ ਦਿਹਾੜਿਆਂ ਨੂੰ ਵੇਖ ਸਕਦੀਆਂ ਹੋਣ। ਜੀ ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ, ਤੁਸੀਂ ਇਸ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਗੱਲ ਕਰਦੇ ਤੁਹਾਡੇ ਨਾਲ ਬਾਪੂ ਸੂਰਤ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਾਫੀ ਲੰਬੇ ਅਰਸੇ ਤੋਂ ਆਲਮੋਸਟ ਫਰਮ 16 ਜਨਵਰੀ ਤੋਂ ਉਹ ਭੁੱਖ ਹੜਤਾਲ ਤੇ ਬੈਠੇ ਹੋਏ ਨੇ। ਕਾਫੀ ਉਹਨਾਂ ਦੀ ਹੁਣ ਸਿਹਤ ਵੀ ਖਰਾਬ ਹੈ, ਤਬੀਅਤ ਖਰਾਬ ਹੋ ਰਹੀ ਹੈ। ਉਹਨੇ ਪੰਜਾਬ ਪੁਲਿਸ ਨੇ ਧੱਕੇ ਦੇ ਨਾਲ ਉਹਨਾਂ ਦੇ ਉੱਪਰ ਨੱਕ ਦੇ ਉੱਪਰ ਸਟਿਚਸ ਲਗਾ ਕੇ ਉਹਨਾਂ ਦੀ ਫੂਡ ਨਾਲੀ ਵੀ ਲਗਾ ਦਿੱਤੀ ਹੈ। ਓਵਰਆਲ ਤੁਸੀਂ ਉਹਨਾਂ ਸੰਘਰਸ਼ ਬਾਰੇ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਮੈਂ ਜੀ ਬਾਬਾ ਸੂਰਤ ਸਿੰਘ ਜਿਹੜੇ ਖਾਲਸਾ ਨੇ ਬੇਕਰ ਸਿੰਘ ਚ ਰਹਿੰਦੇ ਨੇ ਇੱਥੇ, ਤਾਂ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਵੀ 2002 ਚ ਸਰਦਾਰ ਸਿਮਰਨਜੀਤ ਸਿੰਘ ਮਾਨ ਬੇਕਰ ਸਿੰਘ ਚ ਆਏ ਸਨ ਜੀ। ਤੇ ਉਹ ਬਾਬਾ ਸੂਰਤ ਸਿੰਘ ਖਾਲਸਾ ਜਦੋਂ ਉਹਨਾਂ ਨੂੰ ਮਿਲਣ ਆਏ ਤਾਂ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਤੇ ਪੰਥਕ ਨੇ, ਪੰਥਕ ਪਰਿਵਾਰ ਹੈ, ਪਰ ਗੱਲ ਸਵਾਲ ਆ ਜਿਸ ਚੀਜ਼ ਦਾ ਪੈਦਾ ਹੁੰਦਾ ਕਿ ਬਾਬਾ ਸੂਰਤ ਸਿੰਘ ਖਾਲਸਾ ਜਾਂ ਭਾਈ ਗੁਰਬਖਸ਼ ਸਿੰਘ ਜਾਂ ਭਾਈ ਧਨੌਲੇ ਨੂੰ ਅੱਜ ਮਰਨ ਵਰਤ ਕਿਉਂ ਰੱਖਣੇ ਪਏ ਨੇ ਜੀ। ਸਵਾਲ ਇਹ ਪੈਦਾ ਹੁੰਦਾ ਕਿ ਇਹ ਜਿਹੜਾ ਇਨਸਾਫ ਲੈਣ ਲਈ ਘੱਟ ਗਿਣਤੀਆਂ ਨੂੰ ਹੀ ਹਿੰਦੁਸਤਾਨ ਦੇ ਵਿੱਚ ਭੁੱਖ ਹੜਤਾਲਾਂ ਰੱਖਣੀਆਂ ਪੈਣੀਆਂ। ਅਗਰ ਸਾਡਾ ਆਪਣਾ ਦੇਸ਼ ਹੁੰਦਾ, ਅਸੀਂ ਸਾਵਰਨ ਹੁੰਦੇ, ਅੱਜ ਨਾ ਤਾਂ ਬਾਪੂ ਜੀ ਨੂੰ ਆਪਣੇ ਸਰੀਰ ਨੂੰ ਕਸ਼ਟ ਦੇਣਾ ਪੈਂਦਾ, ਨਾ ਉਹਨਾਂ ਦਾ ਪਰਿਵਾਰ ਦੇਖੋ ਕਿੰਨਾ ਪਰੇਸ਼ਾਨ ਹੈ ਇੱਥੋਂ ਜਾ ਕੇ, ਨਾ ਉਹਨਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈਣੀਆਂ ਅਗਰ ਸਾਡਾ ਦੇਸ਼ ਹੁੰਦਾ। ਹਾਂਜੀ। ਅੱਜ ਜਿਹੜੇ ਜੇਲ੍ਹਾਂ ਦੇ ਵਿੱਚ ਨੌਜਵਾਨ ਜਿਨ੍ਹਾਂ ਲਈ ਉਹ ਸੰਘਰਸ਼ ਕਰ ਰਹੇ ਨੇ ਜੀ, ਉਹ ਕੋਈ ਨਸ਼ੇ ਵੇਚ ਕੇ ਜਾਂ ਕੋਈ ਇਹੋ ਜਿਹੇ ਗਲਤ ਕੰਮ ਕਰਕੇ ਨਹੀਂ ਬੈਠੇ। ਉਹ ਨੌਜਵਾਨਾਂ ਨੇ ਇਸ ਕੌਮ ਦੀ ਸਾਵਰਨਟੀ ਵਾਸਤੇ ਜਿਹੜਾ ਆਪਣੇ ਤੇ ਤਸ਼ੱਦਦ ਚੱਲੇ, ਆਪਣੀਆਂ ਜ਼ੁਬਾਨੀਆਂ ਗਾਲੀਆਂ, ਉਹਨਾਂ ਨੂੰ ਛਡਾਉਣ ਵਾਸਤੇ ਉਹ ਸੰਘਰਸ਼ ਕਰ ਰਹੇ ਨੇ। ਔਰ ਸ਼ਾਂਤਮਈ ਤਰੀਕੇ ਨਾਲ ਉਹਨਾਂ ਦਾ ਸੰਘਰਸ਼ ਸੀ ਤੇ ਅੱਜ ਪੁਲਿਸ ਨੇ ਉਹਨਾਂ ਦੇ ਨਾਲ ਪੂਰੀ ਧੱਕੇਸ਼ਾਹੀ ਕੀਤੀ ਆ, ਜਿਹਦੀ ਅਸੀਂ ਪੂਰੀ ਨਿੰਦਿਆ ਵੀ ਕਰਦੇ ਹਾਂ ਔਰ ਸਾਡੀ ਪਾਰਟੀ ਵੱਲੋਂ ਵੀ ਪੂਰੀ ਨਿੰਦਿਆ ਕੀਤੀ ਜਾ ਰਹੀ ਹੈ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਚੀਫ ਮਿਨਿਸਟਰ ਮੁਫਤੀ ਸਾਇਦ ਨੇ ਕਸ਼ਮੀਰ ਦੇ ਆਜ਼ਾਦੀ ਪਸੰਦ ਨੇਤਾ ਨੂੰ ਵੀ ਬਾਹਰ ਕੱਢਿਆ ਤੇ ਬਾਕੀ ਹੋਰ ਐਕਟਿਵਿਸਟ ਨੂੰ ਵੀ ਬਾਹਰ ਰਿਹਾ ਕਰਵਾਇਆ ਹੈ, ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪੂਰੀ ਤਰ੍ਹਾਂ ਲਾਹਨਤਾਂ ਪਾਈਆਂ ਹਨ, ਕਿਉਂਕਿ ਜੇ ਜੰਮੂ ਕਸ਼ਮੀਰ ਦੇ ਸਿਆਸੀ ਜਿਹੜੇ ਬੰਦ ਕੈਦੀ ਨੇ ਉਹ ਰਿਹਾ ਸਕਦੇ ਨੇ ਤੇ ਪੰਜਾਬ ਦੇ ਵਿੱਚ ਜਾਂ ਸਿੱਖ ਸਿਆਸੀ ਕੈਦੀ ਵੀ ਰਿਹਾ ਸਕਦੇ ਨੇ, ਫਿਰ ਬਾਦਲ ਸਰਕਾਰ ਐਸਾ ਕਿਉਂ ਨਹੀਂ ਕਰਦੀ? ਉਹ ਕਿਉਂ ਹਮੇਸ਼ਾ ਹੀ ਝੂਠੇ ਆਂਸੂ ਰੋਂਦੀ ਰਹਿੰਦੀ ਹੈ? ਲਾਈਕ ਵਾਈ ਦੇ ਆਲਵੇਸ ਸੇ ਦੇ ਵਾਂਟ ਟੂ ਡੂ ਸਮਥਿੰਗ ਬਟ ਦੇ ਨੈਵਰ ਡੂ ਐਨੀਥਿੰਗ। ਮੈਂ ਰੀਤ ਜੀ ਇਹ ਕਹੂੰਗਾ ਵੀ ਜਿਹੜੇ ਮੁਫਤੀ ਮੁਹੰਮਦ ਸਈਦ PDP ਦੇ ਚੀਫ ਮਿਨਿਸਟਰ ਬਣੇ ਨੇ ਕਸ਼ਮੀਰ ਦੇ ਜੀ, ਮੈਂ ਸਮਝਦਾ ਕਿ ਉਹ ਇੱਕ ਇਮਾਨਦਾਰ ਤੇ ਸੱਚੇ ਮੁਸਲਮਾਨ ਚੀਫ ਮਿਨਿਸਟਰ ਨੇ, ਜਿਨ੍ਹਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਮੇਰੀ ਭਾਈ ਇੱਕ ਹਿੰਦੂਤਵ BJP ਦੇ ਨਾਲ ਹੈ ਵੀ ਉਹ ਰੁੱਸ ਨਾ ਜਾਵੇ ਤੇ ਮੇਰੀ ਸਰਕਾਰ ਡਿੱਗ ਸਕਦੀ ਆ। ਉਹਨਾਂ ਨੇ ਇੱਕ ਸੱਚੇ ਮੁਸਲਮਾਨ ਹੋਣ ਦਾ ਪ੍ਰਗਟਾਵਾ ਕੀਤਾ। ਤੇ ਜਿਹੜੇ ਮੁਸ਼ਰਫ ਆਲਮ ਨੇ ਜਿਨ੍ਹਾਂ ਨੂੰ ਛੱਡਿਆ ਗਿਆ ਜੇਲ੍ਹ ਦੇ ਵਿੱਚੋਂ, 27 ਕੇਸ ਉਹਨਾਂ ਦੇ ਉੱਤੇ ਰਜਿਸਟਰ ਕੀਤੇ ਗਏ ਸੀ। ਪਿਛਲੇ 4 ਸਾਲ ਤੋਂ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੇਲ੍ਹ ਵਿੱਚ ਰੱਖਿਆ ਗਿਆ ਸੀ ਜੀ। ਮੈਂ ਇਹ ਸਮਝਦਾ ਕਿ ਉੱਥੇ ਨੈਸ਼ਨਲ ਕਾਂਗਰਸ ਜਿਹਦਾ ਪਰਿਵਾਰ ਫਰੂਕ ਅਬਦੁੱਲਾ ਦਾ ਪਰਿਵਾਰ ਨੇ ਬਹੁਤ ਲੰਬੇ ਸਮੇਂ ਤੋਂ ਉੱਥੇ ਸਰਕਾਰ ਚਲਾਈ ਆ, ਸੱਤਾ ਦਾ ਆਨੰਦ ਮਾਣਿਆ। ਇਹ ਇੱਧਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ, ਤੇ ਮੁਸਲਮਾਨਾਂ ਦੇ ਲਈ ਇਹ ਇੱਕ ਅਬਦੁੱਲਾ ਪਰਿਵਾਰ ਬੜਾ ਬੇਈਮਾਨ ਪਰਿਵਾਰ ਹੈ। ਸਿੱਖਾਂ ਵਾਸਤੇ ਇਹ ਬਾਦਲ ਪਰਿਵਾਰ ਬੜਾ ਬੇਈਮਾਨ ਪਰਿਵਾਰ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੇ ਸੈਂਟਰ ਦੇ ਬੱਲੇ ਬਣ ਕੇ ਆਪਣੀਆਂ ਕੌਮਾਂ ਦੇ ਗਲ ਘੁੱਟੇ ਤੇ ਆਪਣੇ ਜਿਹੜੇ ਦੇਖੋ ਜਿਹੜਾ ਮੁਸ਼ਰਫ ਆਲਮ ਹੈ ਉਹ ਇੱਕ ਆਜ਼ਾਦੀ ਘੁਲਾਟੀ ਆ। ਇੱਥੇ ਇਹ ਗੱਲ ਮੱਥੇ ਤੇ ਮੜ ਦਿੱਤੀ ਜਾਂਦੀ ਹੈ ਦਹਿਸ਼ਤਗਰਦ ਨੇ। ਦਹਿਸ਼ਤਗਰਦ ਕੌਣ ਹੁੰਦਾ? ਜਿਹੜਾ ਬੰਦਾ ਆਪਣੇ ਦੇਸ਼ ਦੀ, ਆਪਣੀ ਕੌਮ ਦੀ ਆਜ਼ਾਦੀ ਦੇ ਲੜਦਾ, ਉਹ ਦਹਿਸ਼ਤਗਰਦ ਨਹੀਂ ਹੁੰਦਾ ਜੀ। ਉਹ ਇੱਕ ਜੰਗੀ ਕੈਦੀ ਤਾਂ ਹੋ ਸਕਦਾ। ਦਹਿਸ਼ਤਗਰਦ ਉਹ ਆ ਜਿਹੜਾ ਕਿਸੇ ਕੌਮ ਦੇ ਵਿੱਚ ਦਹਿਸ਼ਤ ਭਰ ਦੇਵੇ। ਜਿਵੇਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਅਟੈਕ ਕਰਕੇ ਦਿੱਲੀ 'ਚ ਕਤਲੋਗਾਰਤ ਕਰਕੇ ਉਹਦੇ ਲੜਕੇ ਨੇ ਇੱਕ ਕੌਮ 'ਚ ਦਹਿਸ਼ਤ ਭਰੀ। ਇਸੇ ਤਰ੍ਹਾਂ ਬਾਬਰੀ ਮਸਜਿਦ ਢਾਹ ਕੇ ਅਡਵਾਨੀ ਨੇ ਮੁਸਲਮਾਨਾਂ 'ਚ ਦਹਿਸ਼ਤ ਭਰੀ। ਇਹਨਾਂ ਲੋਕਾਂ ਨੂੰ ਦਹਿਸ਼ਤਗਰਦ ਕਿਹਾ ਜਾਂਦਾ, ਇਹਨਾਂ ਨੂੰ ਦਹਿਸ਼ਤਗਰਦ ਕਿਹਾ ਜਾਂਦਾ। ਔਰ ਮੈਂ ਸਮਝਦਾ ਕਿ ਅਸੀਂ, ਸਾਡੀ ਪਾਰਟੀ ਨੇ ਤਾਂ ਬਹੁਤ ਮੁਬਾਰਕਬਾਦ ਦਿੱਤੀ ਆ ਮੁਫਤੀ ਮੁਹੰਮਦ ਸਈਦ ਨੂੰ ਕਿ ਉਹਨਾਂ ਨੇ ਇੱਕ ਸੱਚੇ ਮੁਸਲਮਾਨ ਹੋਣ ਦਾ ਪ੍ਰਗਟਾਵਾ ਕੀਤਾ ਕਸ਼ਮੀਰ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਐਟ ਦੀ ਐਂਡ, ਕਿਉਂਕਿ ਸਾਡੇ ਕੋਲ 1-2 ਮਿੰਟ ਰਹਿ ਗਏ ਨੇ, ਐਟ ਦੀ ਐਂਡ ਸਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤੁਸੀਂ ਗੱਲ ਕੀਤੀ ਕਿ ਬੰਦੀ ਸਿੰਘ ਨੇ ਜਾਂ ਵਿਰਾਸੀ ਸਿੰਘ ਨੇ, ਇਹ ਕਿਉਂ ਜੇਲ੍ਹ ਦੇ ਵਿੱਚ ਨੇ? ਸਾਡੇ ਲਈ ਜੇਲ੍ਹ ਦੇ ਵਿੱਚ ਸੀਗੇ ਬਿਕੋਜ਼ ਸਾਡੇ ਆਜ਼ਾਦ ਦੇਸ਼ ਲਈ, ਸਾਡੀ ਆਜ਼ਾਦੀ ਲਈ, ਤਾਂ ਕਿ ਅਸੀਂ ਆਜ਼ਾਦੀ ਨਾਲ ਸਾਹ ਲੈ ਸਕੀਏ। ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਉਹਨਾਂ ਲਈ ਕੁਝ ਕਰੀਏ। ਅਸੀਂ ਨਹੀਂ ਚਾਹੁੰਦੇ ਕਿ ਬਾਪੂ ਸੂਰਤ ਸਿੰਘ ਜੀ ਨੂੰ ਕੁਝ ਹੋਵੇ। ਐਸਾ ਕੁਝ ਤੁਸੀਂ ਆਈਡੀਆ ਦੱਸੋ ਜਿਸ ਦੇ ਨਾਲ ਬਾਪੂ ਸੂਰਤ ਸਿੰਘ ਜੀ ਬਚਣ ਤੇ ਬੰਦੀ ਸਿੰਘਾਂ ਦੀ ਰਿਹਾਈ ਵੀ ਪੋਸੀਬਲ ਹੋ ਸਕੇ।
ਮੇਰਾ ਖਿਆਲ ਆ ਜੀ, ਇਹ ਪ੍ਰਕਾਸ਼ ਸਿੰਘ ਬਾਦਲ ਜਿਸ ਉਮਰ 'ਚ ਬੈਠੇ ਨੇ ਅੱਜ, ਜੀ ਆਖਰੀ ਚੜਾਈ 'ਚ ਬੈਠੇ ਨੇ, ਉਹਨਾਂ ਨੂੰ ਆਪਣੇ ਤੋਂ ਇਹ ਕਲੰਕ ਲਾਉਣਾ ਪਊਗਾ। ਅਗਰ ਕਲੰਕ ਨਹੀਂ ਲਾ ਕੇ ਜਾਂਦੇ ਤਾਂ ਇਹ ਬਾਦਲ ਪਰਿਵਾਰ ਤੇ ਹਮੇਸ਼ਾ ਵਾਸਤੇ ਕਲੰਕ ਰਹੂਗਾ। ਇਹ ਖੁਦ ਥੋੜੀਆਂ ਬਹੁਤੀਆਂ ਜੇਲ੍ਹਾਂ 'ਚ ਖੁਦ ਪ੍ਰਕਾਸ਼ ਸਿੰਘ ਬਾਦਲ ਜਾਂਦੇ ਰਹੇ ਨੇ। ਇਹਨਾਂ ਨੂੰ ਪਤਾ ਕਿ 30 ਸਾਲ ਤੋਂ ਉਹਨਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਗਲ ਗਈਆਂ ਜੇਲ੍ਹਾਂ ਦੇ ਵਿੱਚ। ਜਿਹੜਾ ਚੀਫ ਮਿਨਿਸਟਰ ਹੁੰਦਾ ਉਹਦਾ ਅਧਿਕਾਰ ਖੇਤਰ ਦੇ ਵਿੱਚ ਬਹੁਤ ਗੱਲਾਂ ਬਾਤਾਂ ਆਉਣੀਆਂ, ਜੀ ਬਹੁਤ ਕੈਦੀਆਂ ਨੂੰ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਛੱਡ ਸਕਦਾ। ਹਾਂਜੀ ਇਹ ਜਾਣ ਕੇ ਨਹੀਂ ਛੱਡ ਰਹੇ ਉਹਨਾਂ ਨੂੰ, ਕਿਉਂਕਿ ਇਹ ਸੈਂਟਰ ਦੇ ਦੱਲੇ ਨੇ, ਹਾਂਜੀ ਇਹ ਦਲਾਲ ਬਣ ਕੇ ਕੰਮ ਕਰ ਰਹੇ ਨੇ। ਇਹ ਕਿਸੇ ਕੀਮਤ ਦੇ ਉੱਤੇ ਵੀ ਉਹਨਾਂ ਸਿੱਖ ਪਰਿਵਾਰਾਂ ਨੂੰ ਨਹੀਂ ਛੱਡਣਗੇ। ਅਗਰ ਨਹੀਂ ਛੱਡਣਗੇ, ਅਗਰ ਕੱਲ ਨੂੰ ਪੰਜਾਬ ਦੇ ਹਾਲਾਤ ਵਿਸਫੋਟਕ ਹੁੰਦੇ ਨੇ ਤਾਂ ਉਹਦੇ ਲਈ ਜ਼ਿੰਮੇਵਾਰ ਇਹ ਖੁਦ ਜਿਹੜਾ ਬਾਦਲ ਪਰਿਵਾਰ ਹੋਵੇਗਾ, ਸਰਕਾਰ ਹੋਵੇਗੀ। ਜੀ ਬਿਲਕੁਲ। ਪਰ ਵੀਰ ਜੀ ਲਾਈਕ ਅਸੀਂ ਇੱਕ ਬਾਦਲ ਸਰਕਾਰ ਬਾਦਲ ਪਰਿਵਾਰ ਤੋਂ ਕੋਈ ਕਿਸੇ ਤਰ੍ਹਾਂ ਦੀ ਆਸ ਨਹੀਂ ਰੱਖ ਸਕਦੇ, ਬਿਕੋਜ਼ ਤੁਹਾਨੂੰ ਪਤਾ ਕਿ ਉਹਨਾਂ ਦੀ ਕਾਰਵਾਈ ਕਿਸ ਤਰ੍ਹਾਂ ਨੇ। ਉਹ ਆਰਐਸਐਸ ਦੇ ਬਿਲਕੁਲ ਥੱਲੇ ਲੱਗੇ ਹੋਏ ਨੇ। ਪਰ ਐਜ਼ ਅ ਆਮ ਸਿੱਖ ਅਸੀਂ ਕਿਸ ਲੈਵਲ ਤੇ ਆਪਣੇ ਬੰਦੀ ਸਿੰਘਾਂ ਦੀ, ਆਪਣੇ ਬੰਦੀ ਭਰਾਵਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ? ਉਹਨੂੰ ਰਿਹਾ ਕਰਨ ਲਈ ਅਸੀਂ ਆਪਣੇ ਲੈਵਲ ਤੇ ਕੀ ਕਰ ਸਕਦੇ ਹਾਂ? ਅਸੀਂ ਜਿਵੇਂ ਦੇਖੋ, ਪਹਿਲਾਂ ਸੰਘਰਸ਼ ਭਾਈ ਗੁਰਬਖਸ਼ ਸਿੰਘ ਦੇ ਟਾਈਮ ਵੱਢਿਆ ਸੀ, ਉਸੇ ਤਰ੍ਹਾਂ ਸੰਘਰਸ਼ ਚਲੋ ਮਤਲਬ ਬਾਪੂ ਸੂਰਜ ਸਿੰਘ ਖਾਲਸਾ ਡਟੇ ਹੋਏ ਨੇ ਤੇ ਉੱਥੇ ਕੰਮ ਵੀ ਪੰਜਾਬ ਦੇ ਵਿੱਚ ਹੋ ਰਿਹਾ ਜੀ। ਸੋ ਮੇਰਾ ਖਿਆਲ ਹੈ ਵੀ ਸਾਨੂੰ ਜਿਹੜਾ ਕੰਟੀਨਿਊਸ ਰੱਖਣਾ ਚਾਹੀਦਾ ਕੰਮ। ਤੇ ਬਾਕੀ ਆ ਵੀ ਮੇਰਾ ਖਿਆਲ ਹੈ ਵੀ ਜੇ ਅਸੀਂ ਕਿਸੇ ਤਰ੍ਹਾਂ ਕੰਟੀਨਿਊਸ ਰੱਖੀਏ ਤਾਂ ਇੱਕ ਦਿਨ ਸਰਕਾਰ ਨੂੰ ਇਸ ਗੱਲ ਤੇ ਝੁਕਣਾ ਪਊਗਾ ਔਰ ਸਾਡੀ ਗੱਲ ਜ਼ਰੂਰ ਸੁਣਨੀ ਪਊਗੀ। ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ, ਹਾਂਜੀ ਸਾਨੂੰ ਆਪਣੀ ਗੱਲਬਾਤ ਨੂੰ ਜਾਰੀ ਰੱਖਣਾ ਚਾਹੀਦਾ, ਉਹਨਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ। ਹੋਰ ਦਾਇਰੇ ਦੇ ਵਿੱਚ ਰਹਿ ਕੇ ਸਾਨੂੰ ਗੱਲਬਾਤ ਆਪਣੀ ਜਿਹੜੀ ਆ ਭੁੱਲ ਜਾਣੀ ਚਾਹੀਦੀ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਅਸੀਂ ਤੁਹਾਡੇ ਕੋਲ ਹੁਣ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਵੀਰ ਜੀ ਥੈਂਕ ਯੂ ਸੋ ਮਚ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।